1999 ਦੇ ਵਿੱਚ ਇੱਕ ਘਟਨਾ ਬਿਦਰ ਦੇ ਵਿੱਚ ਵਾਪਰਦੀ ਹੈ ਈਅਰ ਐਂਡ ਤੇ ਕਿ ਜਿੱਥੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ 12 ਤੋਂ ਜ਼ਿਆਦਾ ਸਿੱਖ ਸਟੂਡੈਂਟਸ ਨੂੰ ਬਹੁਤ ਕੋਹ ਕੇ ਮਾਰਿਆ ਗਿਆ ਸੀ। ਉਹਨਾਂ ਦੀਆਂ ਡੈੱਡ ਬਾਡੀਜ਼ ਖੂਹ ਦੇ ਵਿੱਚ ਸੁੱਟੀਆਂ ਗਈਆਂ ਸੀ। 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਜਿਹੜਾ ਹੈ ਉਹ ਨਗਰ ਕੀਰਤਨ ਸੰਗਤਾਂ ਨੇ ਕੱਢਿਆ ਔਰ ਇੱਕ ਹਿੰਦੂ ਮੈਜੋਰਿਟੀ ਵਾਲੇ ਜਿਸ ਏਰੀਏ ਚੋਂ, ਕਿਉਂਕਿ ਨਗਰ ਕੀਰਤਨ ਦਾ ਰਾਊਟ ਤਾਂ ਪੁਲਿਸ ਨੇ ਹੀ ਜਿਹੜਾ ਉਹ ਪਹਿਲਾਂ ਨਿਰਧਾਰਿਤ ਕੀਤਾ ਹੁੰਦਾ, ਰਾਊਟ ਕੋਈ ਇਲੀਗਲ ਤਾਂ ਨਹੀਂ ਹੁੰਦਾ। ਉਸ ਹਿੰਦੂ ਮਹੱਲੇ ਵਾਲੇ ਜਦੋਂ ਉਸ ਚੋਂ ਨਗਰ ਕੀਰਤਨ ਗੁਜ਼ਰਿਆ ਤੇ ਹਿੰਦੂ ਗੁੰਡਿਆਂ ਨੇ ਜਿਹੜਾ ਰੋਡਾਂ ਨਾਲ ਔਰ ਪੂਰੀ ਤਰ੍ਹਾਂ ਨਾਲ ਲੈਸ ਜਿੰਨੇ ਵੀ ਉਹਨਾਂ ਦੇ ਕੋਲ ਹਥਿਆਰ, ਬਰਛੇ, ਟਕਵੇ, ਉਹਨਾਂ ਨੇ ਜਿਹੜਾ ਨਗਰ ਕੀਰਤਨ ਦੇ ਉੱਤੇ ਹਮਲਾ ਕਰ ਦਿੱਤਾ। 14 ਸਿੰਘ ਉਸ ਦੇ ਵਿੱਚ ਸ਼ਹੀਦ ਹੋਏ, 100 ਤੋਂ ਜ਼ਿਆਦਾ ਜ਼ਖਮੀ, ਕਿਸੇ ਦੀ ਲੱਤ ਵੱਢੀ ਗਈ, ਕਿਸੇ ਦੀ ਬਾਂਹ ਵੱਢੀ ਗਈ। ਪੁਲਿਸ ਜਿਹੜੀ ਹੈ ਉਹ ਦੇਖ ਰਹੀ, ਰੌਲਾ ਪਿਆ, ਅੰਸਾਰੀ ਕਮਿਸ਼ਨ, ਅੰਸਾਰੀ ਕਮੇਟੀ ਬਣੀ ਕਿ ਜੀ ਉਹ ਦੇਖੇਗੀ ਐਡਮਿਨਿਸਟ੍ਰੇਸ਼ਨ ਕੀ ਫੇਲ ਹੋਇਆ, ਕਿਉਂ ਹੋਇਆ, ਲੇਕਿਨ ਉਹਦੀ ਕਦੇ ਵੀ ਰਿਪੋਰਟ ਹੀ ਬਾਹਰ ਨਹੀਂ ਆਈ। ਕਿਤੇ ਵੀ ਤੁਹਾਨੂੰ 1999 ਤੋਂ ਲੈ ਕੇ ਹੁਣ ਤੱਕ ਅਸੀਂ 34 ਸਾਲ ਦੀ ਗੱਲ ਕਰ ਰਹੇ, ਕਿਸੇ ਨੂੰ ਵੀ ਚੇਤੇ ਹੋਏ ਕਿ ਭਾਈ ਧਾਰਮਿਕ ਨਗਰ ਕੀਰਤਨ ਦੇ ਉੱਤੇ ਜੰਮੂ ਕਸ਼ਮੀਰ ਸਟੇਟ ਦੇ ਵਿੱਚ, ਜੰਮੂ ਸ਼ਹਿਰ ਦੇ ਵਿੱਚ ਜਿਹੜਾ ਉਹ 14 ਸਿੱਖਾਂ ਨੂੰ ਜਿਹੜਾ ਉਹ ਵੱਢ ਟੁੱਕ ਕੇ ਮਾਰਿਆ ਗਿਆ ਸੀ, 100 ਤੋਂ ਜ਼ਿਆਦਾ ਨੂੰ ਜ਼ਖਮੀ ਕੀਤਾ ਗਿਆ ਸੀ, ਕੋਈ ਅਕਾਊਂਟੇਬਿਲਟੀ ਨਹੀਂ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਨਾਲ ਸੰਬੰਧਿਤ ਕਸ਼ਮੀਰੀ ਪੰਡਤਾਂ ਦੇ ਮਸਲੇ ਨੂੰ ਅਕਸਰ ਉਭਾਰਿਆ ਜਾਂਦਾ ਹੈ ਔਰ ਪਿਛਲੀਆਂ 4 ਦਹਾਈਆਂ ਦੌਰਾਨ ਹਿੰਦੂਤਵੀਆਂ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਕੀ ਕੀਤਾ ਹੈ, ਇਸ ਨੂੰ ਲਗਭਗ ਜਿਹੜਾ ਭੁਲਾ ਹੀ ਦਿੱਤਾ ਹੈ। ਸੋ ਯਾਦ ਰਹੇ ਕਿ ਅੱਜ ਦੇ ਦਿਨ 13 ਜਨਵਰੀ 1999 ਨੂੰ ਜੰਮੂ ਸ਼ਹਿਰ ਵਿੱਚ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਤੇ ਹਿੰਦੂ ਭੀੜ ਨੇ ਹਮਲਾ ਕਰਕੇ 14 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਔਰ 100 ਤੋਂ ਜ਼ਿਆਦਾ ਜ਼ਖਮੀ ਕੀਤਾ ਗਿਆ। ਸੋ ਅੱਜ ਤੱਕ ਵੀ ਇਸ ਤੇ ਕੋਈ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਔਰ ਇਸੇ ਤਰ੍ਹਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਭਾਰਤੀ ਸੁਰੱਖਿਆ ਦਸਤਿਆਂ ਨੇ ਗੁਰਦੁਆਰੇ ਸਾਹਿਬ ਦੀ ਕੰਧ ਨਾਲ ਲਗਾ ਕੇ ਖੜਾ ਕਰਕੇ ਮਾਰ ਮੁਕਾਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦਾ ਪ੍ਰੋਗਰਾਮ ਆਲਮੋਸਟ 13 ਜਨਵਰੀ ਦੇ ਦੁਆਲੇ ਹੀ ਘੁੰਮ ਰਿਹਾ ਹੈ ਕਿਉਂਕਿ ਇਤਿਹਾਸ ਦੇ ਉਹ ਅਹਿਮ ਪਲ ਜਿਹੜੇ ਸੁਖਦ ਵੀ ਦੁਖਦ ਵੀ ਸਬਕ ਸਿੱਖਣ ਵਾਲੇ ਵੀ ਸਬਕ ਦੇਣ ਵਾਲੇ ਵੀ ਹੁੰਦੇ ਨੇ, ਜੇ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਜ਼ਾਹਰ ਹੈ ਕਿ ਅਸੀਂ ਆਪਣੇ ਭਵਿੱਖ ਬਾਰੇ, ਆਪਣੇ ਮੁਸਤਕਬਲ ਬਾਰੇ, ਆਪਣੇ ਫਿਊਚਰ ਬਾਰੇ ਜਿਹੜਾ ਹੈ ਉਹ ਇੱਕ ਚੰਗੀ ਘਾੜਤ ਕੱਢ ਰਹੇ ਹੁੰਦੇ। ਬਹੁਤ ਵਾਰ ਜਦੋਂ ਔਰ ਇਹ ਸਾਨੂੰ ਕੁਛ ਟਾਈਮ ਪਹਿਲਾਂ ਵੀ ਲਿਖਤਾਂ ਆਈਆਂ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ, ਸ੍ਰੀਨਗਰ ਵਾਦੀ ਚੋਂ ਵੀ, ਜੰਮੂ ਚੋਂ ਵੀ, ਕਿ ਬਹੁਤ ਵਾਰ ਸਾਡਾ ਜਿਹੜਾ ਅਜੋਕੇ ਦੌਰ ਦੀਆਂ ਵਿਥਿਆਵਾਂ ਨੇ, ਕਹਾਣੀਆਂ ਨੇ, ਉਹਨਾਂ ਦੇ ਵਿੱਚ ਪੰਜਾਬ 'ਚ ਕੀ ਵਾਪਰਿਆ ਜਾਂ ਇਹਨਾਂ 4 ਦਹਾਕਿਆਂ ਜਾਂ ਨਵੰਬਰ 84 'ਚ ਦਿੱਲੀ ਔਰ ਬਾਕੀ ਥਾਵਾਂ ਦੇ ਕੀ ਵਾਪਰਿਆ, ਉਸ ਦਾ ਜ਼ਿਕਰ ਹੁੰਦਾ ਹੈ ਵੀ ਸਾਡੇ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਵੀ ਆਪਣੇ ਸਿੱਖ ਹੋਣ ਦਾ ਕੀ ਮੁੱਲ ਉਤਾਰਿਆ ਹੈ ਔਰ ਦੁਸ਼ਮਣ ਨੇ ਕਿਵੇਂ ਉਹਨੂੰ ਟਾਰਗੇਟ ਕੀਤਾ। ਉਹਨਾਂ ਨੇ ਕਈ ਵਾਰ ਇਹ ਸ਼ਿਕਾਇਤ ਕੀਤੀ ਹੈ ਕਿ ਮੁੱਖ ਧਾਰਾ ਦੇ ਸਿੱਖ ਸਾਡੀ ਕਹਾਣੀ ਭੁੱਲ ਜਾਂਦੇ ਨੇ ਜਾਂ ਉਸ ਨੂੰ ਰਸਮੀ ਤੌਰ ਤੇ ਵੀ ਯਾਦ ਨਹੀਂ ਕੀਤਾ ਜਾਂਦਾ। ਸੋ ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਈ ਜਿਵੇਂ ਹੁਣ ਅਸੀਂ ਵੀ ਪਹਿਲੀ ਵਾਰ ਇੰਨੇ ਸਾਲਾਂ 'ਚ ਜਦੋਂ ਸਰ ਮੇਵਾ ਸਿੰਘ ਲੋਪੋਕੇ ਉਹਨਾਂ ਦੇ ਸ਼ਹੀਦੀ ਦਿਨ ਨੂੰ ਯਾਦ ਕੀਤਾ, ਹਾਲਾਂ ਪਾਸਿੰਗ ਰੈਫਰੈਂਸ ਤਾਂ ਅਸੀਂ ਜਦੋਂ ਟੁਡੇ ਇਨ ਸਿੱਖ ਹਿਸਟਰੀ ਕਰਦੇ ਹੀ ਸੀ, ਤੇ ਸਾਨੂੰ ਬਹੁਤ ਐਪਰੀਸ਼ੀਏਸ਼ਨ ਦੀਆਂ ਲਿਖਤਾਂ ਆਈਆਂ। ਅੱਜ ਹੀ ਭੈਣ ਜੀ ਮਨਮੰਥਨ ਕੌਰ ਉਹਨਾਂ ਨੇ ਵੀ ਇਹ ਲਿਖਿਆ, ਉਹਨਾਂ ਨੇ ਕਿਹਾ ਕਿ ਨੈਵਰ ਨਿਊ ਕਿ ਵੀ ਇੰਨੀ ਰਿਮਾਰਕੇਬਲ ਪਰਸਨੈਲਿਟੀ, ਔਰ ਇਵੇਂ ਹੀ ਇੰਗਲੈਂਡ ਤੋਂ ਭੈਣ ਜੀ ਨੇ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਕਾਮੈਂਟ ਕੀਤਾ ਔਰ ਹੋਰ ਵੀ ਬਹੁਤ ਸਾਰੀਆਂ ਲਿਖਤਾਂ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਮੈਂ ਤਾਂ ਖੁਦ ਆਪਣੇ ਆਪ ਨੂੰ ਇੱਕ ਵਿਦਿਆਰਥੀ ਮੰਨਦਾ ਹਾਂ, ਤਾਲਬੇ ਇਲਮ ਸਿੱਖਣ ਦੀ ਕੋਸ਼ਿਸ਼ ਹੁੰਦੀ ਹੈ। ਕੋਈ ਵੀ ਅਸੀਂ ਡੈਲੀਬਰੇਟਲੀ ਇਗਨੋਰ ਨਹੀਂ ਕਰਦੇ ਕਿ ਭਾਈ ਅਸੀਂ ਕਿਸੇ ਖਾਸ ਨੂੰ ਕੋਈ ਅਹਿਮੀਅਤ ਦੇਣੀ ਹੈ ਤੇ ਕਿਸੇ ਨੂੰ ਕਰਨਾ ਹੈ
ਕਈ ਵਾਰ ਸਮੇਂ ਦੀ ਸੀਮਾ ਵੀ ਹੁੰਦੀ ਹੈ ਤੇ ਕਈ ਵਾਰ ਇਹ ਹੁੰਦਾ ਜਿੰਨੀ ਕੁ ਜਾਣਕਾਰੀ ਕੋਲ ਹੁੰਦੀ ਹੈ। ਜੀ ਹੁਣ ਸੋਸ਼ਲ ਮੀਡੀਆ ਨੇ ਇੱਕ ਗੱਲ ਥੋੜੀ ਜਿਹੀ ਸੁਖੈਣ ਵੀ ਕਰ ਦਿੱਤੀ ਕਿ ਜਿੱਥੇ ਕੁਛ ਨਾ ਕੁਛ ਪੋਸਟ ਹੁੰਦਾ ਜਿਹੜਾ ਵੀ ਕਿਸੇ ਪਾਸਿਓਂ ਕਰਦਾ ਤੇ ਜੇ ਤੁਹਾਡੀ ਨਿਗਾਹ ਉਹਦੇ ਤੇ ਪੈ ਜਾਏ ਤੇ ਉਹ ਆਲਮੋਸਟ ਤੁਹਾਡੇ ਲਈ ਜਿਹੜਾ ਉਹ ਰਿਮਾਈਂਡਰ ਵੀ ਹੁੰਦਾ ਹੈ ਕਿ ਤੁਸੀਂ ਇਸ ਦਾ ਧਿਆਨ ਰੱਖਣਾ। ਹੁਣ ਜਦੋਂ ਅਸੀਂ 13 ਜਨਵਰੀ ਦੇ ਹਵਾਲੇ ਨਾਲ ਇਤਿਹਾਸਕ ਵਾਕਿਆਤ ਦੀ ਗੱਲ ਕੀਤੀ ਤੇ ਇੱਕ ਜਿਹੜਾ ਪਾਰਟ, ਕਿਉਂਕਿ ਮੈਂ ਤਾਂ ਉਦੋਂ ਅਮਰੀਕਾ ਆ ਚੁੱਕਾ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਇਹ ਭਾਣਾ ਵਾਪਰਦਾ ਹੈ। ਦੋ ਘਟਨਾਵਾਂ ਜਿਹੜੀਆਂ ਉਸ ਤੋਂ ਬਾਅਦ ਵਾਪਰੀਆਂ ਔਰ ਦੋਨੋਂ ਹੀ ਜਿਹੜੀਆਂ ਨੇ 1999 ਚ ਇਤਿਹਾਸਕਤਾ ਤੋਂ ਤਿੰਨ ਸੀ, ਕਿਉਂਕਿ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਨੂੰ ਫਾਂਸੀ 6 ਜਨਵਰੀ 1999 ਨੂੰ ਦਿੱਤੀ ਗਈ। ਪਰ 1999 ਦਾ ਵਰ੍ਹਾ ਸੀ ਜਦੋਂ ਕਿ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਔਰ ਇਹ ਏਜੰਸੀਆਂ ਦੀ ਇੱਕ ਜਿਹੜੀ ਹੈ ਪਲੈਨਡ ਖੇਡ ਦਾ ਹਿੱਸਾ ਸੀ। ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਆਲਰੇਡੀ 1988 ਚ ਦਰਬਾਰ ਸਾਹਿਬ ਕੰਪਲੈਕਸ ਦੇ ਫੌਜਾਂ ਨੇ ਕਬਜ਼ਾ ਕਰ ਲਿਆ ਸੀ। ਪਹਿਲਾਂ ਆਪਣੀ ਭੇਜੇ ਬੰਦਿਆਂ ਰਾਹੀਂ ਉੱਥੇ ਜਿਹੜੀ ਹੈ ਖੇਡ ਖਰਾਬ ਕੀਤੀ ਸੀ। ਔਰ 1999 ਦੇ ਵਿੱਚ ਇੱਕ ਘਟਨਾ ਬਿਦਰ ਦੇ ਵਿੱਚ ਵਾਪਰਦੀ ਹੈ ਈਅਰ ਐਂਡ ਤੇ, ਕਿ ਜਿੱਥੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ 12 ਤੋਂ ਜ਼ਿਆਦਾ ਸਿੱਖ ਸਟੂਡੈਂਟਸ ਨੂੰ ਬਹੁਤ ਕੋਹ ਕੇ ਮਾਰਿਆ ਗਿਆ ਸੀ। ਉਹਨਾਂ ਦੀਆਂ ਡੈਡ ਬਾਡੀਜ਼ ਖੂਹ ਦੇ ਵਿੱਚ ਸੁੱਟੀਆਂ ਗਈਆਂ ਸੀ ਔਰ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਗਿਆ ਸੀ। ਲੇਕਿਨ ਇਸੇ ਪੀਰੀਅਡ ਦੇ ਵਿੱਚ ਜਿਹੜੀ ਇੱਕ ਘਟਨਾ ਜੰਮੂ ਨਾਲ ਸੰਬੰਧਿਤ, ਔਰ ਕਿਉਂਕਿ ਬਿਕਰਮੀ ਕੈਲੰਡਰ ਦੇ ਮੁਤਾਬਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਅੱਗਾ ਪਿੱਛਾ ਹੁੰਦਾ ਰਹਿੰਦਾ, ਬੇਸ਼ੱਕ ਹੁਣ ਮੂਲ ਨਾਨਕ ਸ਼ਾਹੀ ਕੈਲੰਡਰ ਨੇ 5 ਜਨਵਰੀ ਦਾ ਦਿਨ ਮਿੱਥ ਦਿੱਤਾ ਹੈ। 1999 ਦੇ ਵਿੱਚ ਇਹ ਜਿਹੜਾ ਗੁਰਪੁਰਬ ਸੀ ਇਹ 14 ਜਾਂ 15 ਜਨਵਰੀ ਨੂੰ ਸੀ ਔਰ ਅਕਸਰ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਜਾਂ ਕਈ ਕੁਝ ਥਾਵਾਂ ਤੇ 2 ਦਿਨ ਪਹਿਲਾਂ ਵੀ ਨਗਰ ਕੀਰਤਨ ਜਾਂ ਜਲੂਸ ਕੱਢਣ ਦਾ ਹੁੰਦਾ ਸੀ। ਉਸ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ। ਹੁਣ ਕਿਉਂਕਿ 14 ਜਾਂ 15 ਜਨਵਰੀ ਮੈਂ ਚੈੱਕ ਨਹੀਂ ਕੀਤਾ, ਲੇਕਿਨ ਜਿਹੜਾ ਇਤਿਹਾਸਕ ਵਾਕਿਆ 13 ਜਨਵਰੀ ਦਾ ਜਿਹੜਾ ਦੁਖਾਂਤ ਵਾਪਰਦਾ ਹੈ ਕਿ 13 ਜਨਵਰੀ ਨੂੰ ਜੰਮੂ ਸ਼ਹਿਰ ਦੀਆਂ ਸਿੱਖ ਸੰਗਤਾਂ ਵੱਲੋਂ ਉੱਥੇ ਵੱਡਾ ਗੁਰਦੁਆਰਾ ਸੈਂਟਰ ਦੇ ਵਿੱਚ ਨਾਨਕਪੁਰ ਹੈ, ਮੈਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਉਹ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਜਿਹੜਾ ਹੈ ਉਹ ਨਗਰ ਕੀਰਤਨ ਸੰਗਤਾਂ ਨੇ ਕੱਢਿਆ ਔਰ ਇੱਕ ਹਿੰਦੂ ਮੈਜੋਰਿਟੀ ਵਾਲੇ ਜਿਸ ਏਰੀਏ ਚੋਂ, ਕਿਉਂਕਿ ਨਗਰ ਕੀਰਤਨ ਦਾ ਰਾਊਟ ਤਾਂ ਪੁਲਿਸ ਨੇ ਹੀ ਜਿਹੜਾ ਉਹ ਪਹਿਲਾਂ ਨਿਰਧਾਰਿਤ ਕੀਤਾ ਹੁੰਦਾ, ਰਾਊਟ ਕੋਈ ਇਲੀਗਲ ਤਾਂ ਨਹੀਂ ਹੁੰਦਾ। ਤਾਂ ਉਸ ਹਿੰਦੂ ਮਹੱਲੇ ਵਾਲੇ ਜਦੋਂ ਉਸ ਚੋਂ ਨਗਰ ਕੀਰਤਨ ਗੁਜ਼ਰਿਆ ਤੇ ਹਿੰਦੂ ਗੁੰਡਿਆਂ ਨੇ ਜਿਹੜਾ ਰੋਡਾਂ ਨਾਲ ਔਰ ਪੂਰੀ ਤਰ੍ਹਾਂ ਨਾਲ ਲੈਸ ਜਿੰਨੇ ਵੀ ਉਹਨਾਂ ਦੇ ਕੋਲ ਹਥਿਆਰ, ਬਰਛੇ, ਟਕਵੇ, ਉਹਨਾਂ ਨੇ ਜਿਹੜਾ ਨਗਰ ਕੀਰਤਨ ਦੇ ਉੱਤੇ ਹਮਲਾ ਕਰ ਦਿੱਤਾ ਔਰ 14 ਸਿੰਘ ਉਸ ਦੇ ਵਿੱਚ ਸ਼ਹੀਦ ਹੋਏ। 100 ਤੋਂ ਜ਼ਿਆਦਾ ਜ਼ਖਮੀ, ਕਿਸੇ ਦੀ ਲੱਤ ਵੱਢੀ ਗਈ, ਕਿਸੇ ਦੀ ਬਾਂਹ ਵੱਢੀ ਗਈ। ਪੁਲਿਸ ਜਿਹੜੀ ਹੈ ਉਹ ਦੇਖ ਰਹੀ ਹੈ ਔਰ ਹੁਣ 1999 ਦਾ ਉਹੀ ਪੀਰੀਅਡ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਜਦੋਂ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਕਸ਼ਮੀਰ ਫਾਈਲਸ, ਕਸ਼ਮੀਰੀ ਪੰਡਤਾਂ ਦੀ ਕਹਾਣੀ, ਕਿਵੇਂ ਕਨਕੌਕਟਡ ਕਹਾਣੀਆਂ ਬਣਾ ਕੇ ਦੱਸਿਆ ਕਿ ਜੀ ਕਸ਼ਮੀਰੀ ਪੰਡਤਾਂ ਨਾਲ ਕਸ਼ਮੀਰੀ ਮੁਸਲਮਾਨਾਂ ਨੇ ਕੀ, ਹਾਲਾਂ ਇਹ ਵੀ ਇਹਦੇ 'ਚ ਵੀ ਸਟੇਟ ਖੁਦ ਜ਼ਿੰਮੇਵਾਰ ਹੈ। ਲੇਕਿਨ ਕਿਤੇ ਵੀ ਤੁਹਾਨੂੰ 1999 ਤੋਂ ਲੈ ਕੇ ਹੁਣ ਤੱਕ ਅਸੀਂ 34 ਸਾਲ ਦੀ ਗੱਲ ਕਰ ਰਹੇ, ਕਿਸੇ ਨੂੰ ਵੀ ਚੇਤੇ ਹੋਏ ਕਿ ਭਾਈ ਧਾਰਮਿਕ ਨਗਰ ਕੀਰਤਨ ਦੇ ਉੱਤੇ ਜੰਮੂ ਕਸ਼ਮੀਰ ਸਟੇਟ ਦੇ ਵਿੱਚ ਜੰਮੂ ਸ਼ਹਿਰ ਦੇ ਵਿੱਚ ਜਿਹੜਾ ਉਹ 14 ਸਿੱਖਾਂ ਨੂੰ ਜਿਹੜਾ ਉਹ ਵੱਢ ਟੁੱਕ ਕੇ ਮਾਰਿਆ ਗਿਆ ਸੀ, 100 ਤੋਂ ਜ਼ਿਆਦਾ ਨੂੰ ਜ਼ਖਮੀ ਕੀਤਾ ਗਿਆ ਸੀ, ਕੋਈ ਅਕਾਊਂਟੇਬਿਲਟੀ ਨਹੀਂ। ਰੌਲਾ ਪਿਆ, ਅੰਸਾਰੀ ਕਮਿਸ਼ਨ, ਅੰਸਾਰੀ ਕਮੇਟੀ ਬਣੀ ਕਿ ਜੀ ਉਹ ਦੇਖੇਗੀ ਐਡਮਿਨਿਸਟ੍ਰੇਸ਼ਨ ਕੀ ਫੇਲ ਹੋਇਆ, ਕਿਉਂ ਹੋਇਆ, ਲੇਕਿਨ ਉਹਦੀ ਕਦੇ ਵੀ ਰਿਪੋਰਟ ਹੀ ਬਾਹਰ ਨਹੀਂ ਆਈ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਆਲਮੋਸਟ 34 ਸਾਲ ਬਾਅਦ, ਔਰ ਉਹੀ ਕਹਾਣੀ ਜਿਹੜੀ ਹੈ ਉੱਥੇ ਕੀ ਖੜੀ ਹੈ, ਕਿਉਂਕਿ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੈ। ਹੁਣ ਇਹ ਜਦੋਂ ਤੁਸੀਂ ਜੰਮੂ ਦੇ ਦੋ ਜਿਹੜੇ ਨੇ ਪੋਲ ਹੈ ਪਾਰਟ, ਇੱਕ ਪਾਸੇ ਇਹ ਜੰਮੂ 'ਚ ਵਾਪਰਦਾ 1999 'ਚ 13 ਜਨਵਰੀ ਨੂੰ ਇਹ ਇਸ ਕਿਸਮ ਦਾ ਸਿੱਖਾਂ ਦੀ ਕਤਲੋਗਾਰਤ, ਔਰ ਠੀਕ 11 ਸਾਲ ਬਾਅਦ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰਿਆਂ ਦੀ ਕੰਧ ਨਾਲ ਖੜਾ ਕਰਕੇ ਐਲ ਕੈਪੋਨੇ ਸਟਾਈਲ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਔਰ ਇਹ ਉਹ ਦਿਨ ਸੀ
ਜਿਸ ਦਿਨ ਅਮਰੀਕਾ ਦਾ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਦੇ ਉੱਤੇ ਜਿਹੜਾ ਹੈ ਉਹ ਆਇਆ ਔਰ ਦਿੱਲੀ ਅਜੇ ਉਤਰਿਆ ਹੀ ਸੀ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਦੋਂ 20 ਮਾਰਚ ਆਉਂਦਾ ਹੈ ਉਸ ਦਾ, ਇਸ ਘਟਨਾ ਦਾ ਤਾਂ ਜ਼ਿਕਰ ਹੁੰਦਾ ਹੈ ਕਿ ਕਿਵੇਂ ਜਿਹੜੀ ਕਿਤਾਬ ਕਲਿੰਟਨ ਦੀ ਉਸ ਵੇਲੇ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਲਿਖੀ ਰਿਟਾਇਰਮੈਂਟ ਤੋਂ ਬਾਅਦ, ਮਾਈਟੀ ਐਂਡ ਅਲਮਾਈਟੀ, ਜਿਸ ਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ, ਉਸ 'ਚ ਉਹਨੇ ਹਿੰਦੂ ਮਿਲੀਟੈਂਟਸ ਦਾ ਜ਼ਿਕਰ ਕਲਿੰਟਨ ਨੇ ਕੀਤਾ ਕਿ 35 ਸਿੱਖਾਂ ਨੂੰ ਉਹਨਾਂ ਨੇ ਮਾਰਿਆ ਸੀ, ਜ਼ਾਹਰ ਹੈ ਇੰਡੀਅਨ ਸਿਕਿਉਰਿਟੀ ਦਸਤਿਆਂ ਦੇ। ਸੋ ਅਸੀਂ ਇਹ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ। ਸਾਡੇ ਵੀ ਕਈ ਭੁਲੱਕੜ ਵੀਰ ਕਈ ਵਾਰ ਜਿਹੜਾ ਉਹ ਉਸ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ ਹਿੰਦੂ ਤਵੀਆਂ ਦਾ, ਕਿ ਬਾਕੀਆਂ ਦੀ ਛੱਡੋ ਕਿੰਨਿਆਂ ਕੁ ਨੂੰ ਯਾਦ ਕਰਵਾਇਆ ਜਾਂਦਾ। ਜਾਂ ਈਵਨ ਇੰਡੀਆ ਜਦੋਂ ਜੰਮੂ ਕਸ਼ਮੀਰ ਦੇ ਅਕਾਊਂਟਰ ਜੋ ਕਸ਼ਮੀਰੀ ਮੁਸਲਮਾਨਾਂ ਤੇ ਜ਼ੁਲਮ ਕੀਤੇ ਉਹ ਵੱਖਰੇ ਨੇ, ਉਹ ਤਾਂ ਇੰਡੀਅਨ ਸਟੇਟ ਨੇ ਕੀਤੇ ਹੀ ਕੀਤੇ, ਪਰ ਕਿਵੇਂ ਦੋਨੋਂ ਥਾਵਾਂ ਦੇ ਉੱਤੇ 1999 'ਚ ਜੰਮੂ ਦੇ ਸਿੱਖਾਂ ਦੇ ਰਿਲੀਜੀਅਸ ਪ੍ਰੋਸੈਸ਼ਨ ਨੂੰ, ਧਾਰਮਿਕ ਨਗਰ ਕੀਰਤਨ ਨੂੰ ਟਾਰਗੇਟ ਕਰਕੇ 14 ਸਿੰਘ ਸ਼ਹੀਦ ਕੀਤੇ ਜਾਂਦੇ ਨੇ, 100 ਤੋਂ ਜ਼ਿਆਦਾ ਜ਼ਖਮੀ ਕੀਤੇ ਜਾਂਦੇ ਨੇ, ਕੋਈ ਅਕਾਊਂਟੇਬਿਲਟੀ ਨਹੀਂ। ਔਰ 20 ਮਾਰਚ 2000 ਨੂੰ ਬੀਤੇ ਵੀ 23 ਸਾਲ ਹੋ ਗਏ ਨੇ, ਕੋਈ ਅਕਾਊਂਟੇਬਿਲਟੀ ਨਹੀਂ। ਸੋ ਇਹ ਜਿਹੜਾ ਹੈ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਨਾਲ ਜਿਹੜੇ ਇੱਕ ਮਾਈਕਰੋਸਕੋਪਿਕ ਮਾਈਨੋਰਿਟੀ ਨੇ ਭਾਵੇਂ, ਔਰ ਇਹਨਾਂ ਨੇ ਜਦੋਂ ਦਾ ਹੁਣ ਆਰਟੀਕਲ 370 ਖਤਮ ਕੀਤਾ ਔਰ ਦੂਜਾ ਕਸ਼ਮੀਰੀ ਪੰਡਤਾਂ ਦਾ ਪੈਕੇਜ ਫਲਾਣਾ, ਈਵਨ ਪੰਜਾਬੀ ਜਿਹੜੀ ਐਜ਼ ਏ ਲੈਂਗੁਏਜ ਰੈਕਗਨਾਈਜ਼ ਸੀ ਜੰਮੂ ਕਸ਼ਮੀਰ 'ਚ, ਉਹਨੂੰ ਵੀ ਉਡਾ ਦਿੱਤਾ ਗਿਆ, ਹਿੰਦੀ ਲਿਆ ਕੇ ਵਿੱਚ ਵਾੜੀ ਗਈ ਹੈ। ਸੋ ਇਹ ਇਹਨਾਂ ਹਿੰਦੂ ਤਵੀਆਂ ਦੇ ਜ਼ੁਲਮਾਂ ਦੀ ਹਕੀਕਤ ਹੈ। ਔਰ ਜਿਹੜੇ ਲੋਕ ਕਦੇ ਇਹ ਕਹਿਣ ਦੀ ਹਿੰਮਤ ਕਰਦੇ ਜੇ ਕਾਂਗਰਸ ਨੇ ਕੀਤਾ ਫਲਾਣਾ ਕੀਤਾ, ਆ 20 ਮਾਰਚ 2000 ਨੂੰ ਜਦੋਂ ਚਿੱਠੀ ਸਿੰਘਪੁਰਾ 'ਚ 35 ਸਿੱਖ ਮਾਰੇ ਗਏ, ਵਾਜਪਾਈ ਦੀ ਸਰਕਾਰ, LK ਅਡਵਾਨੀ ਹੋਮ ਮਿਨਿਸਟਰ, ਔਰ ਉਹਨਾਂ ਨੇ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਨੂੰ ਸਾਬੋਤਾਜ ਕਰਨ ਲਈ, ਕਿਉਂਕਿ ਇਹਨਾਂ ਨੂੰ ਅਕਾਊਂਟੇਬਲ ਠਹਿਰਾਇਆ ਜਾਣਾ ਸੀ, ਸਿੱਖ ਜਿਹੜੇ ਸੌਫਟ ਟਾਰਗੇਟ ਸੀ ਉਹਨਾਂ ਨੂੰ ਮਾਰ ਕੇ ਇਹਨਾਂ ਨੇ ਆਪਣਾ ਪੋਲੀਟੀਕਲ ਐਂਗਲ ਪਲੇ ਕੀਤਾ, ਕਿਉਂਕਿ ਸਿੱਖਾਂ ਦਾ ਜਿਹੜਾ ਡੁੱਲਿਆ ਖੂਨ ਹੈ ਉਸ ਦੀ ਅਕਾਊਂਟੇਬਿਲਟੀ ਕੋ ਪੁੱਛਣ ਵਾਲਾ ਤਾਂ ਹੈ ਨਹੀਂ। ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।